ਈਰਾਨ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ ਬੈਲਿਸਟਿਕ ਮਿਜ਼ਾਈਲ ਦਾ ਜਿਹੜਾ ਪ੍ਰੋਗਰਾਮ ਆ ਉਸ ਦੇ ਉੱਤੇ ਗੱਲਬਾਤ ਉਹ ਕਰਦੇ ਰਹਿਣਗੇ। ਕਹਿੰਦੇ ਇਹ ਨਾਨ ਨੈਗੋਸ਼ੀਏਬਲ ਹੈਗਾ ਆ। ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਜਦੋਂ ਆਪਸ ਦੇ ਵਿੱਚ ਗੱਲਬਾਤ ਕਰਨ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ ਆ। ਦੂਜੇ ਰਾਊਂਡ ਦੀ ਜਿਹੜੀ ਗੱਲਬਾਤ ਆ ਯੂਐਸ ਤੇ ਈਰਾਨ ਦੇ ਅਧਿਕਾਰੀਆਂ ਦੇ ਦਰਮਿਆਨ ਜਿਹੜੀ ਉਹ ਹੋ ਸਕਦੀ ਆ। ਪਰ ਕਹਿੰਦੇ ਵੀ ਬੈਲਿਸਟਿਕ ਮਿਜ਼ਾਈਲਸ ਨੂੰ ਲੈ ਕੇ ਕਹਿੰਦੇ ਵੀ ਰੈੱਡ ਲਾਈਨ ਇਸ ਦੇ ਵਿੱਚ ਬਣ ਸਕਦੀ ਆ। ਈਰਾਨ ਕਹਿੰਦੇ ਵੀ ਉਹ ਅਨਵਿਲਿੰਗ ਆ, ਉਹ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਕੰਪਰੋਮਾਈਜ਼ ਆ ਉਹ ਨਹੀਂ ਕਰਨਾ ਚਾਹੁੰਦੇ ਆਪਣੀ ਮਿਜ਼ਾਈਲ ਦੀਆਂ ਕੈਪੇਬਿਲਿਟੀਜ਼ ਨੂੰ ਲੈ ਕੇ। ਈਰਾਨ ਦੇ ਜਿਹੜੇ ਸੁਪਰੀਮ ਲੀਡਰ ਆ ਉਸਨੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਅਲੀ ਸ਼ਮਖਾਨੀ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜੀ 47ਵੀਂ ਐਨੀਵਰਸਰੀ ਆ ਰਹੀ ਆ ਇਸਲਾਮਿਕ ਰੈਵੋਲੂਸ਼ਨ ਨੂੰ ਲੈ ਕੇ, ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸਲਾਮਿਕ ਰਿਪਬਲਿਕ ਮਿਜ਼ਾਈਲ ਕੈਪੇਬਿਲਿਟੀਜ਼ ਆਰ ਨਾਨ ਨੈਗੋਸ਼ੀਏਬਲ। ਇਹ ਉਹਨਾਂ ਦੇ ਸਟੇਟ ਮੀਡੀਆ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਅਜੇ ਪਿਛਲੇ ਹਫਤੇ ਯੂਐਸ ਤੇ ਈਰਾਨ ਦੇ ਜਿਹੜੇ ਅਧਿਕਾਰੀ ਆ ਉਹ ਓਮਾਨ ਦੇ ਵਿੱਚ ਮੁਲਾਕਾਤ ਕੀਤੀ ਸੀ, ਜਿਸ ਨੂੰ ਦੋਨਾਂ ਧਿਰਾਂ ਨੇ ਚੰਗੀ ਜਿਹੜੀ ਗੱਲਬਾਤ ਆਖਿਆ ਸੀ, ਪਰ ਇਹ ਓਵਰਆਲ ਬ੍ਰੇਕ ਥਰੂ ਲਿਜਾਣ ਤੱਕ ਨਾਕਾਮਯਾਬ ਜਿਹੜੀ ਹੋ ਰਹੀ ਸੀਗੀ। ਸੋ ਨਿਊਕਲੀਅਰ ਇਸ਼ੂਜ਼ ਦੇ ਉੱਤੇ ਫੋਕਸ ਕਰਨ ਦੀ ਜਿਹੜੀ ਐਕਸਕਲੂਸਿਵਲੀ ਗੱਲਬਾਤ ਕਰ ਰਿਹਾ ਆ ਈਰਾਨ। ਯੂਐਸ ਵਾਲੇ ਪੁਸ਼ ਕਰ ਰਹੇ ਆ ਵੀ ਉਹ ਆਪਣੇ ਜਿਹੜੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਆ ਉਸ ਨੂੰ ਵੀ ਜਿਹੜਾ ਉਹ ਐਡਰੈਸ ਜਿਹੜਾ ਉਹ ਕਰਨ। ਸੋ ਈਰਾਨ ਇਹ ਕਹਿ ਰਿਹਾ ਵੀ ਭਾਈ ਜੇ ਸਾਡੇ ਕੋਲੋਂ ਤੁਸੀਂ ਮਿਜ਼ਾਈਲਾਂ ਵੀ ਖੋਲ ਗਈਆਂ ਤਾਂ ਇਜ਼ਰਾਈਲ ਕੱਲ ਨੂੰ ਹੀ ਚੜ੍ਹ ਕੇ ਆ ਜਾਊਗਾ ਵੀ ਅਸੀਂ ਉਹਨਾਂ ਦਾ ਸਾਹਮਣਾ ਜਿਹੜਾ ਉਹ ਕਿੱਦਾਂ ਕਰ ਜਿਹੜਾ ਹੋ ਸਕਾਂਗੇ। ਸੋ ਲੈਟਸ ਸੀ ਕੀ ਬਣਦਾ ਹੈ। ਪਰ ਹੁਣ ਦੂਜੇ ਗੇੜ ਦੀ ਜਿਹੜੀ ਗੱਲਬਾਤ ਆ ਯੂਐਸ ਤੇ ਈਰਾਨ ਦੇ ਦਰਮਿਆਨ ਆਉਂਦੇ ਸਮੇਂ ਦੇ ਵਿੱਚ ਹੋ ਸਕਦੀ ਹੈ। ਈਰਾਨ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ ਬੈਲਿਸਟਿਕ ਮਿਜ਼ਾਈਲ ਦਾ ਜਿਹੜਾ ਪ੍ਰੋਗਰਾਮ ਆ ਉਸ ਦੇ ਉੱਤੇ ਗੱਲਬਾਤ ਉਹ ਕਰਦੇ ਰਹਿਣਗੇ। ਕਹਿੰਦੇ ਇਹ ਨਾਨ ਨੈਗੋਸ਼ੀਏਬਲ ਹੈਗਾ ਆ। ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਜਦੋਂ ਆਪਸ ਦੇ ਵਿੱਚ ਗੱਲਬਾਤ ਕਰਨ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ ਆ। ਦੂਜੇ ਰਾਊਂਡ ਦੀ ਜਿਹੜੀ ਗੱਲਬਾਤ ਆ ਯੂਐਸ ਤੇ ਈਰਾਨ ਦੇ ਅਧਿਕਾਰੀਆਂ ਦੇ ਦਰਮਿਆਨ ਜਿਹੜੀ ਉਹ ਹੋ ਸਕਦੀ ਆ। ਪਰ ਕਹਿੰਦੇ ਵੀ ਬੈਲਿਸਟਿਕ ਮਿਜ਼ਾਈਲਸ ਨੂੰ ਲੈ ਕੇ ਕਹਿੰਦੇ ਵੀ ਰੈੱਡ ਲਾਈਨ ਇਸ ਦੇ ਵਿੱਚ ਬਣ ਸਕਦੀ ਆ। ਈਰਾਨ ਕਹਿੰਦੇ ਵੀ ਉਹ ਅਨਵਿਲਿੰਗ ਆ, ਉਹ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਕੰਪਰੋਮਾਈਜ਼ ਆ ਉਹ ਨਹੀਂ ਕਰਨਾ ਚਾਹੁੰਦੇ ਆਪਣੀ ਮਿਜ਼ਾਈਲ ਦੀਆਂ ਕੈਪੇਬਿਲਿਟੀਜ਼ ਨੂੰ ਲੈ ਕੇ। ਈਰਾਨ ਦੇ ਜਿਹੜੇ ਸੁਪਰੀਮ ਲੀਡਰ ਆ ਉਸਨੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਅਲੀ ਸ਼ਮਖਾਨੀ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜੀ 47ਵੀਂ ਐਨੀਵਰਸਰੀ ਆ ਰਹੀ ਆ ਇਸਲਾਮਿਕ ਰੈਵੋਲੂਸ਼ਨ ਨੂੰ ਲੈ ਕੇ, ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸਲਾਮਿਕ ਰਿਪਬਲਿਕ ਮਿਜ਼ਾਈਲ ਕੈਪੇਬਿਲਿਟੀਜ਼ ਆਰ ਨਾਨ ਨੈਗੋਸ਼ੀਏਬਲ। ਇਹ ਉਹਨਾਂ ਦੇ ਸਟੇਟ ਮੀਡੀਆ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਅਜੇ ਪਿਛਲੇ ਹਫਤੇ ਯੂਐਸ ਤੇ ਈਰਾਨ ਦੇ ਜਿਹੜੇ ਅਧਿਕਾਰੀ ਆ ਉਹ ਓਮਾਨ ਦੇ ਵਿੱਚ ਮੁਲਾਕਾਤ ਕੀਤੀ ਸੀ, ਜਿਸ ਨੂੰ ਦੋਨਾਂ ਧਿਰਾਂ ਨੇ ਚੰਗੀ ਜਿਹੜੀ ਗੱਲਬਾਤ ਆਖਿਆ ਸੀ, ਪਰ ਇਹ ਓਵਰਆਲ ਬ੍ਰੇਕ ਥਰੂ ਲਿਜਾਣ ਤੱਕ ਨਾਕਾਮਯਾਬ ਜਿਹੜੀ ਹੋ ਰਹੀ ਸੀਗੀ। ਸੋ ਨਿਊਕਲੀਅਰ ਇਸ਼ੂਜ਼ ਦੇ ਉੱਤੇ ਫੋਕਸ ਕਰਨ ਦੀ ਜਿਹੜੀ ਐਕਸਕਲੂਸਿਵਲੀ ਗੱਲਬਾਤ ਕਰ ਰਿਹਾ ਆ ਈਰਾਨ। ਯੂਐਸ ਵਾਲੇ ਪੁਸ਼ ਕਰ ਰਹੇ ਆ ਵੀ ਉਹ ਆਪਣੇ ਜਿਹੜੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਆ ਉਸ ਨੂੰ ਵੀ ਜਿਹੜਾ ਉਹ ਐਡਰੈਸ ਜਿਹੜਾ ਉਹ ਕਰਨ। ਸੋ ਈਰਾਨ ਇਹ ਕਹਿ ਰਿਹਾ ਵੀ ਭਾਈ ਜੇ ਸਾਡੇ ਕੋਲੋਂ ਤੁਸੀਂ ਮਿਜ਼ਾਈਲਾਂ ਵੀ ਖੋਲ ਗਈਆਂ ਤਾਂ ਇਜ਼ਰਾਈਲ ਕੱਲ ਨੂੰ ਹੀ ਚੜ੍ਹ ਕੇ ਆ ਜਾਊਗਾ ਵੀ ਅਸੀਂ ਉਹਨਾਂ ਦਾ ਸਾਹਮਣਾ ਜਿਹੜਾ ਉਹ ਕਿੱਦਾਂ ਕਰ ਜਿਹੜਾ ਹੋ ਸਕਾਂਗੇ। ਸੋ ਲੈਟਸ ਸੀ ਕੀ ਬਣਦਾ ਹੈ। ਪਰ ਹੁਣ ਦੂਜੇ ਗੇੜ ਦੀ ਜਿਹੜੀ ਗੱਲਬਾਤ ਆ ਯੂਐਸ ਤੇ ਈਰਾਨ ਦੇ ਦਰਮਿਆਨ ਆਉਂਦੇ ਸਮੇਂ ਦੇ ਵਿੱਚ ਹੋ ਸਕਦੀ ਹੈ।